ਹਰ ਤਰਫ ਤੁਹਾਨੂੰ ਸ਼ਦੀਦ ਖਲਾਰਾ ਨਜ਼ਰ ਆ ਰਿਹਾ ਹੋਏਗਾ, ਸ਼ਦੀਦ ਕਿਸਮ ਦਾ। ਮੈਂ ਦੁਪੱਟੇ ਜਿਹੜੇ ਰੋਜ਼ਾਨਾ ਮੈਂ ਲੈਂਦੀ ਹਾਂ, ਵਕਫੇ ਦੇ ਨਾਲ ਰੋਜ਼ਾਨਾ ਦਾ ਇੱਕ ਦੁਪੱਟਾ ਖਿੱਚ ਲੈਂਦੀ ਹਾਂ, ਧਰੂ ਲੈਂਦੀ ਹਾਂ, ਅਤੇ ਉਹ ਮੈਂ ਕਹਿੰਦਾ ਹੁਣ ਮੈਂ ਅੱਜ ਸਾਰੇ ਠੱਪ ਕੇ ਰੱਖੇ ਨੇ, ਚੰਗੀ ਬੱਚੀ ਬਣ ਕੇ ਆਪਣੇ ਸਾਰੇ ਸਕਾਫ, ਉਹ ਪਿੱਛੇ ਵੀ ਸਾਰੇ ਦੁਪੱਟੇ ਪਏ ਨੇ, ਅਤੇ ਹਾਲੇ ਵੀ ਕੁਝ ਰਹਿੰਦੇ ਨੇ ਜਿਹੜੇ ਮੈਂ ਉੱਪਰ ਰੱਖਣੇ ਨੇ, ਪਰ ਮੈਂ ਕਿਹਾ ਨਹੀਂ ਹੁਣ ਮੈਂ ਜਾਣ ਤੋਂ ਪਹਿਲਾਂ ਇਹ ਸਾਰਾ ਇੱਕ ਦਫਾ ਸੈੱਟ ਕਰਕੇ ਰੱਖ ਕੇ ਜਾਵਾਂਗੀ। टोपी भी मिल गई है, मेरी बड़ी पुरानी टोपी है और मेरी बड़ी पसंदीदा टोपी है। तो मैं काफ़ी अरसा लैंदी भी रही, विच पता नहीं वो कदों इधर उधर रखी जाती है, कपड़ियां की तह विच मिलती नहीं, अज मैनू काफ़ी दिन बाद मिली। मैं कहा चलो भी ठीक है, इनू तो मैं नाल लैके जावांगी, मेरी बड़ी फेवरेट टोपी। तो यह मिल गई जी काम करते यू फोन की सिम। पिछली दफ़ा जो पाकिस्तान गई तो मैं यू फोन की सिम जी है ना पवाई सी, ते अपनी इत्थे वाली सिम कढ़ दित्ती सी, ते हुण ਇਹ ਮੈਨੂੰ ਮਿਲ ਗਈ। ਮੈਂ ਕਹ ਲਿਆ ਇਹ ਤਾਂ ਬਹੁਤ ਚੰਗਾ ਕੰਮ ਹੋ ਗਿਆ ਵੇ ਕਿ ਇਹਨੂੰ ਮੈਂ ਹੁਣ ਪਰਸ ਵਿੱਚ ਰੱਖ ਲਵਾਂਗੀ ਜਾਂ ਬੈਗ ਵਿੱਚ, ਤੇ ਫਿਰ ਜਾ ਕੇ ਇਹਦੇ 'ਚ ਦੁਬਾਰਾ ਤੋਂ ਅਗਰ ਬੰਦ ਨਾ ਹੋ ਗਈ ਹੋਏ, ਮੈਨੂੰ ਜ਼ਿਆਦਾ ਡਿਟੇਲ ਨਹੀਂ ਪਤਾ, ਇਹ ਫਿਰ ਦੁਬਾਰਾ ਇਹਦੇ 'ਚ ਕ੍ਰੈਡਿਟ ਪਵਾ ਲਵਾਂਗੇ। ਪਾਕਿਸਤਾਨ ਜਾਣਾ ਆਸਾਨ ਕੰਮ ਨਹੀਂ ਹੈ ਬਈ। ਉਹ ਕਹਿੰਦੇ ਨਾ ਰਕਮਾਂ ਲੱਗਦੀਆਂ ਨੇ, ਲੰਮੀਆਂ ਲੰਮੀਆਂ ਰਕਮਾਂ ਲੱਗਦੀਆਂ ਨੇ, ਅਤੇ ਰਕਮਾਂ ਤੇ ਜਿਹੜੀਆਂ ਲੱਗਦੀਆਂ ਨੇ ਤੇ ਜਿਹੜਾ ਖਲਾਰਾ ਪੈਂਦਾ ਵੇ, ਓਏ ਹੋਏ ਹੋਏ ਦੇਖ ਲਵੋ ਤੁਸੀਂ ਬਈ। ਇਹ ਸਾਰੇ ਖਲਾਰੇ ਮੇਰੇ, ਤੇ ਇਹ ਸਾਰੀ ਮੈਂ ਨਾਲ ਕਿਉਂਕਿ ਅਲਮਾਰੀਆਂ ਦੀ ਵੀ ਸਫਾਈ ਸ਼ੁਰੂ ਕਰ ਦਿੱਤੀ ਹੈ। ਮੈਂ ਕਿਹਾ ਮੈਂ ਆਪਣੇ ਸਾਰੇ ਕੱਪੜੇ ਇੱਕ ਦਫਾ ਸਹੀ ਕਰਕੇ ਨਾ, ਤੇ ਮੈਂ ਫਿਰ ਰੱਖ ਕੇ ਹਰ ਚੀਜ਼ ਤਰਤੀਬ ਨਾਲ ਰੱਖ ਕੇ ਜਾਵਾਂਗੀ ਤਾਂ ਕਿ ਆਉਂਦੇ ਮੈਨੂੰ ਮੁਸ਼ਕਿਲ ਨਾ ਹੋਵੇ। ਤੇ ਮੈਂ ਕੁਝ ਕੱਪੜੇ ਫਿਰ ਇਸਤਰੀ ਕੀਤੇ ਨੇ, ਤੇ ਇਹ ਸਾਰੇ ਆਪਣੇ ਜੋੜੇ ਜਿਹੜੇ ਪਾਉਣ ਵਾਲੇ ਸਨ ਉਹ ਮੈਂ ਕੱਢੇ ਨੇ, ਤੇ ਜਿਹੜੇ ਮੈਂ ਨਹੀਂ ਪਾ ਕੇ ਜਾਣੇ ਉਹ ਮੈਂ ਟੰਗੇ ਨੇ। ਹਲੇ ਕੁਛ ਮੇਰਾ ਕੰਮ ਬਾਕੀ ਹੈ, ਤੇ ਬਸ ਫਿਰ ਬਈ ਹਲੇ ਬਹੁਤ ਜ਼ਿਆਦਾ ਸ਼ਦੀਦ ਖਲਾਰਾ ਪਿਆ ਹੋਇਆ ਵੇ, ਦੇਖ ਲਓ ਤੁਸੀਂ ਚਾਰੋਂ ਪਾਸੇ। ਤੇ ਹਲੇ ਮਜ਼ੀਦ ਮੈਨੂੰ ਲੱਗਦਾ 2 ਦਿਨ ਲੱਗਣਗੇ, ਤੇ ਫਿਰ ਕਿਤੇ ਜਾ ਕੇ ਇਹ ਖਲਾਰਾ ਸਿਮਟਣਾ ਵਾ, ਕਿਉਂਕਿ ਥੱਲੇ ਨੀਚੇ ਵੀ ਕੰਮ ਕਰਨਾ, ਫਿਰ ਰੂਟੀਨ ਦੇ ਕੰਮ ਤੇ ਕਰਨੇ ਹੀ ਨੇ, ਇਹਦੇ ਵਿੱਚ ਐਕਸਟਰਾ ਕੰਮ ਨਿਕਲ ਆਉਂਦੇ ਨੇ ਨਾ। ਤੇ ਇਹ ਇੱਕ ਬੈਗ, ਇਹ ਹਸੀਨ ਤਰੀਨ ਬੈਗ ਦੇਖ ਲਓ ਬਈ, ਇੱਕ ਬੈਗ ਤਿਆਰ ਹੋ ਗਿਆ ਵੇ, ਤੇ ਉਹ ਦੀਵਾਰ ਦੇ ਨਾਲ ਲਾ ਕੇ ਮੈਂ ਰੱਖ ਦਿੱਤਾ, ਤੇ ਦੂਜਾ ਖੋਲ ਕੇ ਮੈਂ ਇੱਥੇ ਰੱਖ ਲਿਆ। ਹੁਣ ਮੈਂ ਨੀਚੇ ਜਾ ਰਹੀ ਹਾਂ, ਸ਼ਦੀਦ ਤਲਬ ਹੋ ਰਹੀ ਹੈ ਚਾਹ ਦੀ, ਤੇ ਨਾਤੀ ਆ ਤੇ ਠੰਡ ਵੀ ਲੱਗ ਰਹੀ ਹੈ। ਮੈਂ ਕਿਹਾ ਇੱਕ ਕੱਪ ਚਾਹ ਪੀਵਾਂ, ਥੋੜਾ ਜਿਹਾ ਕੁਝ ਪੇਟ ਪੂਜਾ ਕਰਾਂ, ਫਿਰ ਦੁਬਾਰਾ ਉੱਪਰ ਆਨੀ ਆ, ਤੇ ਬਾਕੀ ਦਾ ਫਿਰ ਬੈਠੀ ਲੱਗੇ ਰਵਾਂਗੇ ਬਈ। ਲੱਗੇ ਰਹੋ ਮੁੰਨਾ ਭਾਈ, ਤੇ ਅਸੀਂ ਮੁੰਨਾ ਭਾਈ ਜਿਹੜਾ ਲੱਗੇ ਰਹਿਣਗੇ, ਅਸੀਂ ਰਾਤ ਤੱਕ ਫਿਰ ਇੱਥੇ ਆਪਣੀ ਚੀਜ਼ਾਂ ਸਮੇਟਾਂਗੇ ਸਾਰੀਆਂ। ਇਹਦੇ ਵਿੱਚ ज़्यादा ऐसा सामान ऐसा भी है कि ਜਿਹੜਾ मैं अलमारी 'ਚ ਦੁਬਾਰਾ ਜਾਏਗਾ, ਲੇਕਿਨ ਕੁਛ ਐਸਾ ਸਮਾਨ ਹੈ ਜੋ ਇਸ ਬੈਗ ਵਿੱਚ ਜਾਏਗਾ। ਦੇਖੋ ਬਈ ਹੁਣ ਅਸੀਂ ਸੈੱਟ ਕਰਨੇ ਆ ਕੇ। ਨਾਈ ਹੋ ਗਈ ਹੈ, ਕੱਪੜੇ ਅਸੀਂ ਹੱਥ 'ਚ ਫੜ ਲਏ ਨੇ, ਜਿਹੜੇ ਉਤਾਰੇ ਨੇ ਹੱਥ 'ਚ ਫੜ ਲਏ ਨੇ। ਹੁਣ ਨੀਚੇ ਜਾ ਕੇ ਮੈਂ ਇਹਨੂੰ ਰੱਖਾਂਗੀ ਬਾਸਕਿਟ ਵਿੱਚ, ਫਿਰ ਜਿਸ ਦਿਨ ਧੁੱਪ ਨਿਕਲੇਗੀ ਉਸ ਦਿਨ ਅਸੀਂ ਧੋਵਾਂਗੇ। ਤੇ ਬਈ ਹੁਣ ਗਰਮਾ ਗਰਮ ਚਾਹ ਪੀਣ ਦਾ ਟਾਈਮ ਹੋ ਰਿਹਾ ਹੋਏ, ਤੇ ਅਸੀਂ ਜਾਂਦੇ ਹਾਂ ਚਾਹ ਬਣਾਉਂਦੇ ਹਾਂ, ਤੇ ਫਿਰ ਨਾਲ ਤੁਹਾਡੇ ਨਾਲ ਗੱਲ ਕਰਨੇ ਆ। ਚਾਹ ਤੇ ਮੈਂ ਬਣਾਉਣ ਲੱਗੀ ਹਾਂ, ਪਰ ਕੱਲ੍ਹ ਵਾਲਾ ਮੈਂ ਚਿਕਨ ਕੱਢ ਲੈਂਦੀ ਹਾਂ ਜਿਹੜਾ ਮੈਂ ਛੁਪਾ ਕੇ ਰੱਖਿਆ ਸੀ, ਤੇ ਚਲੋ ਅਸੀਂ ਥੋੜ੍ਹਾ ਜਿਹਾ ਚਿਕਨ ਫਰਾਈ ਕਰ ਲੈਂਦੇ ਹਾਂ ਚਾਹ ਦੇ ਨਾਲ, ਤੇ ਥੋੜੀ ਜਿਹੀ पेट पूजा हो जाएगी। 3:15 बजे है, तो असी पीन लगे हैं चाह। कढ़ाई मैं रख दी है गर्म होने वास्ते, तो चिकन मैं कढ़ लिया है कि चाह बनाने चंगी जी, क्योंकि सर्दियों में तो फिर कुछ ना कुछ दिल करता हो कि खाओ बही। वजन हम तो बदना ही बदना हो, की करिए। तो डॉक्टर कहते हैं वजन घटाओ, तो किस तरह घटाइए कि जड़ा वे सर्दी में कुछ ना कुछ खाण नूं दिल करता हो, तो फिर असीं खा लैंदे आ, तो वजन वध जांदा। पर चलो कोई गल नहीं, यह प्लेन मैदा ले लिया वे मैं। चिकन तो जिहड़ा कल असीं कीता सी मैरिनेट, इहनूं मैं फ्रिज रख दिता सी, क्योंकि कल फिर उतर जाना पै गया सी मैनूं, ते अज मैं इहदे उत्ते सारी असीं मैदे दे नाल कोटिंग कर लवांगे। तो चलो भी थोड़ा जिहा फ्राई कर लांगे, ते नाल चाह बना लांगे, ते डंग टप जाएगा साडा। डंग टपाओ पॉलिसी जी होंगी है ना, उस पॉलिसी का असी बड़ी अच्छे तरीके अमल कर रहे हैं भाई, बहुत हंदा पेशानी के साथ। शादी न करना यारो तुमको बता रहा हूँ, आफत गले पड़ी है मुश्किल में आ गया हूँ। शादी न करना यारो तुमको बता रहा हूँ, आफत गले पड़ी है
मुश्किल में आ गया हूँ। मेरी बीवी जो है एमए, वो काम क्या करेगी, वो न लक्स में नहा कर खुशबू में तर रहेगी। टुकड़े जो बचे हैं उनसे नहा रहा हूँ। आफत गले पड़ी है, मुश्किल में आ गया हूँ। शादी न करना यारो। तो भाई शादी ना करियो कि वैसे कहते शादीशुदा जिंदगी जड़ी है बहुत हसीन लगती है, बिल्कुल कश्मीर वर्गी। पर लड़ाई का खतरा भी 24 घंटे वो मौजूद होंदा वे। इस तो बई हल्का नहीं लेना शादीशुदा जिंदगी नूं। ते ਇਹਦਾ ਜਿਹੜਾ ਸਿਆਪੇ ਬਥੇਰੇ ਨੇ। ਚਲੋ ਆਇਲ ਸਾਡਾ ਹੋ ਗਿਆ ਗਰਮ ਤੇ ਅਸੀਂ ਜਿਹੜਾ ਵੇ ਇਹਨੂੰ करांगे और फ्राई करांगे। फ्राई करेंगे इसको उधर लेके जाएंगे और हम इसको कढ़ाई में डालेंगे। लो एक खातरा पानी और एक खातरा तुहानू दिखानी है। किया है जो प्यार तो पड़ेगा निभाना, रख दिया कदमों में दिल नजराना, कबूल कर लो हाय हाय कबूल कर लो। किया है जो प्यार तो पड़ेगा निभाना, रख दिया कदमों में दिल नजराना, कबूल कर लो हाय हाय कबूल कर लो। तुमको पता है तुम्हारे इस प्यार में खुद को जल मिटाया तो मैंने तुम्हें पाया। लो भाई हाथ धो लवा तो बाकी का गाना फिर बाद तुहानू सुनानी है। कैसे जाने दूँ मैं तुम्हें उड़ाने वाले, मेरा दिल मेरे ही बस में नहीं है। तुम हुए दूर तो हंसेगा जमाना, रख दिया कदमों में दिल नजराना, कबूल कर लो हाय हाय कबूल कर लो। किया है जो प्यार। चलो थोड़ा जा पक्के असी बाहर का चक्कर ला रहे हैं। देखो पसीनो पसिया, देखो आ देखो पसीना कितना आ गया। ओए होए होए इन्हें खोलने चप्पल मैं चेंज कर लवां। इतने दरवाजे के अगे असी दूसरी चप्पल रखी होंगी है क्योंकि बाहर जो जाने हैं ना एक गिला होंदा है। लो बई बारिश तो हो रही है, हुण की करिए। इत्थे यही रहना मौसम। मेरा बेचारा जिहड़ा आलू का बूटा सी ना वो सारा कल हवा ने सुट दिता। एक ही निकलिया सी, यह बेचारा घैंक पईया हो गया, डिग पिया हवा के नाल। चलो हुण चलो आलू तो बनता ही जाएगा, जड़ तो इहदी हैगी है। रहे कि बड़ी ठंडी हवा वे बई तवा 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 उत्तों पैंदियां पईयां कड़ियां। शायद तुहानू नज़र आ रही हुण हल्की हल्कियां कड़ियां। तो मेरी भी जो कहते ना शौक का कोई मुल नहीं। तो मैं निकल आई क्योंकि अंदर एकदम मैनू गर्मी लगी। वो अगे खड़ी सी ना कमरे से, तो मैं आ गई हाँ। ज़रा जा ताज़ी हवा लवांगे तो फिर उसे जाके असी अंदर झरोके च वड़ जावांगे। अखियों के झरोकों से मैंने देखा जो सावरे, तुम दूर नजर आए, बड़ी दूर नजर आए, बंद करके झरोकों को। रखी जो सोच में मन में तुम ही मुस्काए, मन में तुम ही मुस्काए। लो बई ये बहुत मजे का बनता वे क्योंकि असी क्योंकि दुध च भ्योया होंदा ना इनू, ते ए दुध च भ्योण दी वजह दे नाल दुध च भ्योण दी वजह दे नाल बड़ा नरम अंदर होंदा वे। उपरों जब मैदे की कोटिंग लगती है तो बड़ा क्रिस्पी हो जाता है। तो बड़ा वो कहते हैं बड़ा अच्छा कॉम्बीनेशन बनता वे। तो असी चलो इनू हुण टिशू बिछा लेने प्लेट में ताकि इसका सारा जो एक्सट्रा जरा दसो एक हाथ ना काम करना भी कितना औखा है।
ये मुश्किल लगता है, कोई गल नहीं। तो यूट्यूब चैनल चलाना आसान काम नहीं। मैं तो हर एक को कहनी, मैं बल्कि सोचा कि मैं एक दिन एक वीडियो बना के पाऊँगी। बई इसको हल्का नहीं लेना। हर बंदा कहता वे कि यूट्यूब चैनल बड़ा बई बना लवो तो पैसा ही पैसा वे ये, तो बस वही मौजा ही मौजा। ऐसी गल नहीं, बहुत मेहनत करनी पैंदी है। फिर जाके मैं प्राइमर्क गई, उस मैं देख के मैं वीडियो बना रही सा, तो आ गए एक उन्होंने सेल्समैन जोड़े होंगे ने, तो मैंने कहने लगे कि आपका यूट्यूब चैनल है। मैं क्या जी, तो कहना कि आप कितने पैसे कमाते हो, मैं बस छेती ना दस दो। मैंने इन्ना हादसा भी आया उनकी गल से। मैं क्या पैसे तो इतने ज़्यादा नहीं कमा रहे, लेकिन कहता मैं तो सुनिया कि लोग बई करोड़पति हो गए यूट्यूब चैनल तो इनकम जी आती है, तो बड़ा भी लोग पैसा कमा रहे। मैं क्या कमा रहे हैं, ये कोई शक नहीं है, पर है कि मैं हाले उस स्टेज से नहीं पहुंची हाँ। लेकिन है कि वाकई हैगा वे अच्छा भी कहता कि किस तरह बनाते हो तुम। वो बेचारा मेरे को खड़ा कर किन्नी देर पुछदा रहा। मैं क्या उन्होंने नहीं पता कि मैं आप अंदरों में काना राजा वाला हिसाब है कि मैनू आप नहीं किसी चीज़ों का पता। मैं प्रोग्राम देखनी हाँ, यूट्यूब टीच प्रोग्राम देखनी हाँ, यह चीज़ा मैं सीख रही हाँ। वो मेरे को पुछदा पिया सी, दरन मेरे को जिन्नी मालूमात सन मैं दे दी उन्होंने। मैं क्या इस तरह होंदा वैसा होंदा वे, तो किसी को दस्सण विच कोई हर्ज नहीं होंदा। हर किसी ने अपना नसीब मिलता वे, मिलता वही है जो तुहाडा नसीब होंदा वे। इस तो अगर कोई किसी कोई गल पता हो, कोई ऐसी चीज़ है तो कंजूसी ना करया करो यार, दस दिया करो अगले नूं। हो सकता है किसी का भला हो जाए, तुहाडी थोड़ी जी उहदे नाल अगले का भला हो जाए, तो अच्छी गल है ना, किसी का भला हो जाए। तो लो बई कुक्कड़ बेचारा रोस्ट हो गया जे, तो कुर्बान हो गया वे। ते मैं कुर्बान ओ दगा दगा बई बई बई, दगा दगा बई बई बई। लो बई दगा दगा बई बई हो गया जे, तो हुण असीं चाह बना के लेके आने हैं। गर्मा गर्म चिकन तैयार है, तो मैं जिहड़ा वे इहदे नाल इमली की चटनी दे नाल खावांगी। इहनूं इमली की चटनी घर बनाई हुई है, बड़ी ज़बरदस्त चटनी है, ये नाल खावांगी। मैनू ईशा याद आ गए। ईशा ने परसों कॉमेंट किया कि आंटी तुसी बड़ा अच्छा प्रजेंटेशन जी है ना, बड़ी चंगी की फूड की। ओए होए, मैं तो पढ़ के कॉमेंट इन्ना खुश हुई कि लो भी मेरी भी तारीफ हो गई है ना। मैं तो भी सादी सुदियाँ चीज़ां रख लैनी है। बड़ा मज़ेदार। ईशा तुहाडा बहुत बहुत शुक्रिया कि यकीन मनो कि तुसीं मैनूं क्या कि आंटी तुसीं बड़ा चंगा खाना भी कीता। मैं कहा होए बई कि मेरी शुक्र है कि तुसीं तारीफ कर दी। वरना मैं तुहानूं सच्ची गल दसां ईशा, मैनूं ज़्यादा सजावटां चीज़ां डेकोरेट करना खाने नूं वो चीज़ां नहीं आंदियां, बहुत ज़्यादा मैनूं नहीं आंदियां। अजकल बच्चियां बहुत चीज़ां सीखदियां ने और हर चीज़ मौजूद है सीखण वास्ते। साडे ज़माने सादा रहन सहन सी, सादी चीज़ां, सादे डोंगे सालन पा लो, तो बई चंगे रोटियां ते प्लेटां रखो तो खाना खा लो। बहुत ज़्यादा ऐसे मेहमानों के सामने भी इस तरह ही रखा जाता सी, खाना बहुत शोशा नहीं होंदी सी। ते हुण ते यकीन मनो कि यूट्यूब खोलो बई हर चीज़ मिल जाती है यूट्यूब पर। तुसीं जाओ सही बस क्लिक करो, क्लिक के इशारे तम हर शायद दुनिया की मिल जाती है। पर साढ़े जमाने ऐसे सन कि जो असी या तो अपनी मावां को सीखते होंगे सा घर च, जो मावां ने हांडी पकानी तो कहना आ जाओ बैठो किसा तड़का भुनना, बैठो देखो उस सिखाना। या किसी पड़ोस में किसी खाला की हांडी बड़ी चंगी लगती होंगी सी कोई चीज़, तो फिर उन्होंने घर जाके सीख के आना कि सानू सिखा दो। तुम जिदन फिर बकायदा उन्होंने सदा दे के आना, कह के आना कि जिदन तुम चीज़ फलानी पकाओगे ना भी सानू बुला लीए, असीं देखना। तो इस तरह बच्चियां सीखदियां होंदियां सन, होर सीखण का कोई जरिया ही नहीं सी। ना कोई क्लासिस सन कुकिंग। अजकल तो लोग कुकिंग क्लासिस लैंदे ने, वो भी अटैंड करने बहुत शौकीन होंगे ने। वरना लोग अजकल यूट्यूब सर्च करते हैं, जी शै खानी है बई कीमा खाना है, लो बई यूट्यूब में मारो सर्च तो चलो बई तुहानूं फटाफट कई रेसिपियां मिल जांदियां ने।
ਸਾਡੇ ਜ਼ਮਾਨੇ 'ਚ ਉਹਦੀਆਂ ਚੀਜ਼ਾਂ ਬਿਲਕੁਲ ਨਹੀਂ ਸਨ। ਉਹ ਸਾਦੇ ਸਾਦੇ ਅਸੀਂ ਖਾਣੇ ਆਪਣੀ ਮਾਵਾਂ ਕੋਲੋਂ ਸਿੱਖੇ, ਉਹ ਸਾਦਾ ਰਹਿਣ ਸਹਿਣ, ਤੇ ਬਸ ਉਹੀ ਅਸੀਂ ਚੀਜ਼ਾਂ ਸਿੱਖੀਆਂ ਸਨ। ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਖਾਣੇ ਹਾਂ ਟਰਾਈ ਜ਼ਰੂਰ ਕਰਨੇ ਆ, ਜਿਵੇਂ ਇਹ ਵੀ ਮੈਂ ਬਣਾਈ, ਮੈਂ YouTube 'ਤੇ ਦੇਖੀ ਸੀ ਇਹ ਰੈਸਪੀ, ਅਤੇ ਉਹ ਤੋਂ ਫਿਰ ਮੈਂ ਕੀਤਾ, ਫਿਰ ਕੋਈ ਵੀ ਚੀਜ਼ ਬਣਾ ਲਈ। ਕਿ ਜ਼ਿਆਦਾ ਮੈਂ ਆਪਣੇ ਪੁਰਾਣੇ ਸਟਾਈਲ ਦੀ ਹਾਂਡੀਆਂ ਸ਼ਾਂਡੀਆਂ ਪਕਾਉਂਦੀ ਹਾਂ, ਬਹੁਤ ਜ਼ਿਆਦਾ ਮਾਹਰ ਨਹੀਂ ਹੈ, ਲੇਕਿਨ ਮੈਨੂੰ ਤੁਸੀਂ ਕਮੈਂਟ ਕੀਤਾ ਅਤੇ ਮੈਨੂੰ ਬੜਾ ਚੰਗਾ ਲੱਗਿਆ। ਵੀ ਆਪਣੀ ਤਾਰੀਫ ਸੁਣ ਕੇ ਕੌਣ ਖੁਸ਼ ਨਹੀਂ ਹੁੰਦਾ, ਹਰ ਬੰਦਾ ਖੁਸ਼ ਹੁੰਦਾ ਵੇ। ਤਾਂ ਤੁਸੀਂ ਇੱਕ ਦਿਨ ਆਈਸਕ੍ਰੀਮ ਵਾਲੀ ਉੱਤੇ ਵੀ ਕਮੈਂਟ ਕੀਤਾ ਸੀ, ਯੰਮੀ ਆਈਸਕ੍ਰੀਮ, ਮੈਂ ਸਾਰੀ ਖਾ ਜਾਵਾਂ ਫਿਰ ਤਾਂ ਮੈਂ ਬੜੀ ਮੋਟੀ ਹੋ ਜਾ, ਇੰਨੀ ਬੰਦਾ ਆਈਸਕ੍ਰੀਮ ਖਾ ਲੇ। ਅਤੇ ਮੈਂ ਤੁਹਾਨੂੰ ਕਿਹਾ ਵੀ ਲਾਹੌਰ ਆ ਰਹੀ ਹਾਂ, ਚੰਗੀ ਜਿਹੀ ਆਈਸਕ੍ਰੀਮ ਦੇ ਨਾਂ ਢੂੰਢ ਕੇ ਰੱਖੀਓ ਸ਼ੌਪ ਕਿਹੜੀ ਹੈ, ਫਿਰ ਅਸੀਂ ਉੱਥੇ ਆਈਸਕ੍ਰੀਮ ਇਕੱਠੇ ਖਾਵਾਂਗੇ। ਵੈਸੇ ਇੱਕ ਗੱਲ ਤੁਸੀਂ ਕਹਿੰਦੇ ਹੋਗੇ ਹੈਬਿਟ ਤਾਂ ਦੀਦੀ ਰੋਕਦੀ ਨਹੀਂ, ਹੱਥ ਨੂੰ ਖਾਈ ਜਾਂਦੀ ਹੈ। ਅਸੀਂ ਥੋੜ੍ਹੇ ਜਿਹੇ ਬ੍ਰੇਕਾਂ ਲਾ ਦਿੰਦੇ ਹਾਂ ਅਤੇ ਇੱਥੇ ਰੋਕ ਦਿੰਦੇ ਹਾਂ। ਜੀਟੀ ਰੋਡ 'ਤੇ ਬਰੇਕਾਂ ਲੱਗੀਆਂ, ਉਹ ਜੀਟੀ ਰੋਡ 'ਤੇ ਬਰੇਕਾਂ ਲੱਗੀਆਂ, ਉਹ ਅੱਜ ਗੱਡੀਆਂ 'ਚ ਗੱਡੀਆਂ ਵੱਜੀਆਂ, ਨੀ ਬਿੱਲੋ ਤੇਰੀ ਟੋਰ ਵੇਖ ਕੇ, ਨੀ ਬਿੱਲੋ ਤੇਰੀ ਟੋਰ ਵੇਖ ਕੇ। ਤੇ ਜੀਟੀ ਰੋਡ 'ਤੇ ਬ੍ਰੇਕਾਂ ਲੱਗ ਜਾਂਦੀਆਂ ਨੇ, ਤੇ ਅਸੀਂ ਹੁਣ ਜਦੋਂ ਜੀਟੀ ਰੋਡ 'ਤੇ ਪਹੁੰਚਣਾ, ਪਤਾ ਨਹੀਂ ਸਾਡੇ ਨਾਲ ਕੀ ਹੋਣਾ, ਬ੍ਰੇਕਾਂ ਵੱਜਦੀਆਂ ਨੇ ਕਿ ਨਹੀਂ ਵੱਜਦੀਆਂ। ਤੇ ਇਸ਼ਾ ਸਾਡਾ ਜ਼ਮਾਨਾ ਐਸਾ ਸੀ ਕਿ ਸਕੂਲ ਵਿੱਚ ਇੱਕ ਸਾਡਾ ਅਮੂਰ ਖਾਨਾਦਾਰੀ ਦਾ ਇੱਕ ਸਬਜੈਕਟ ਹੁੰਦਾ ਸੀ ਬਾਕਾਇਦਾ। ਮੈਂ ਹੈਰਾਨ ਹਾਂ, ਅੱਜ ਕੱਲ੍ਹ ਬੱਚਿਆਂ ਨੂੰ ਕੋਈ ਐਸੀ ਚੀਜ਼ ਨਹੀਂ ਸਿਖਾਈ ਜਾਂਦੀ। ਉਸ ਜ਼ਮਾਨੇ ਵਿੱਚ ਸਾਡੇ ਜ਼ਮਾਨੇ ਵਿੱਚ ਅਮੂਰ ਖਾਨਾਦਾਰੀ ਬਾਕਾਇਦਾ ਸਬਜੈਕਟ ਹੁੰਦਾ ਸੀ, ਹੋਮਿਕਸ ਦੇ ਨਾਂ 'ਤੇ। ਉੱਥੇ ਫਿਰ ਬੱਚਿਆਂ ਨੂੰ ਕੁਕਿੰਗ ਸਿਖਾਈ ਜਾਂਦੀ ਸੀ। ਉਹ ਵੀ ਕੁਕਿੰਗ ਹਰ ਰੋਜ਼ ਤਾਂ ਨਹੀਂ ਹੁੰਦੀ ਸੀ, ਲੇਕਿਨ ਫਿਰ ਉਹ ਬੜਾ ਹੁੰਦਾ ਸੀ ਕਿ ਘਰ ਤੁਸੀਂ ਬੱਚਿਆਂ ਨੇ ਕੀ ਸਿੱਖਿਆ, ਪੇਪਰ ਵਿੱਚ ਹੁੰਦਾ ਸੀ ਕਿ ਜੋ ਵੀ ਚੁੱਲ੍ਹਾ ਘਰੋਂ ਲੈ ਕੇ ਆਓ, ਫਿਰ ਬੱਚੀਆਂ ਮਿਲ ਕੇ ਉੱਥੇ ਪਕਾਉਂਦੀਆਂ ਸਨ। ਇੱਕ ਬੜਾ ਸਾਰਾ ਕਮਰਾ ਹੁੰਦਾ ਸੀ ਸਾਡੇ ਸਕੂਲ ਦਾ, ਉਹਦੇ ਗਰੁੱਪ ਬਣਾ ਦਿੱਤਾ ਜਾਂਦਾ ਸੀ ਲੜਕੀਆਂ ਦਾ, ਕਿ 5-6 ਕੁੜੀਆਂ ਇਹ ਬਣਾਉਣਗੀਆਂ, 5-6 ਕੁੜੀਆਂ ਬਣਾਉਣਗੀਆਂ। ਫਿਰ ਘਰ 'ਚੋਂ ਮਾਵਾਂ ਕੋਲ ਪੁੱਛ ਕੇ ਜਾ ਕੇ ਫਿਰ ਟੀਚਰਾਂ ਦੇ ਸਾਹਮਣੇ ਅਸੀਂ ਬਣਾਉਂਦੇ ਹੁੰਦੇ ਸਾਂ ਕਿ ਯਾਰ, ਫਿਰ ਟੀਚਰ ਖਾ ਕੇ ਵੀ ਸਾਨੂੰ ਦੱਸਦੇ ਹੁੰਦੇ ਸਨ, ਨੰਬਰ ਮਿਲਦੇ ਹੁੰਦੇ ਸਨ। ਉਸ ਵੇਲੇ ਨਹੀਂ ਮੈਨੂੰ ਪਤਾ ਸੀ ਵੀ ਨੰਬਰ ਮਿਲਦੇ ਹੁੰਦੇ ਸਨ। ਇਸ ਤਰ੍ਹਾਂ ਫਰੋਕ ਸੀਣਾ, ਚੱਡੀ ਸੀਣਾ, ਰੁਮਾਲ ਨੂੰ ਤਰਪਾਈ ਕਰਨਾ, ਰੁਮਾਲ ਬਣਾਉਣਾ, ਛੋਟੀ ਛੋਟੀ ਚੀਜ਼ਾਂ ਜਿਹੜੀਆਂ ਬੱਚੀਆਂ ਨੂੰ ਸਿਖਾਈਆਂ ਜਾਂਦੀਆਂ। ਬਕਾਇਦਾ ਅਸੀਂ ਘਰੋਂ ਬਣਾ ਕੇ ਅਖਬਾਰ ਦੇ ਉੱਪਰ ਲੈ ਕੇ, ਅਖਬਾਰ ਦੇ ਉੱਪਰ ਉਹਨੂੰ ਫਿਰ ਟਾਂਕੇ ਲਾਏ ਜਾਂਦੇ ਸਨ, ਜਿਹੜੀ ਫਰਾਕ ਸੀਨੇ ਸਾਂ, ਤਾਂ ਕਿ ਉਹ ਸਿੱਧੀ ਰਵੇ। ਇਹ ਚੱਡੀ ਵੀ ਸੀਣੀ ਹੈ ਤਾਂ ਉਹ ਵਿਚਾਰੀ ਚੱਡੀ ਨੂੰ ਵੀ ਚਾਰੋਂ ਪਾਸੇ ਟਾਂਕੇ ਲੱਗਦੇ ਸਨ। ਅਤੇ ਰੁਮਾਲ ਦੇ ਉੱਪਰ ਕਢਾਈ ਹੈ ਤਾਂ ਫਿਰ ਤੁਹਾਨੂੰ ਹੋਰ ਜ਼ਿਆਦਾ ਅੱਛੇ ਨੰਬਰ ਮਿਲ ਜਾਣਗੇ। ਇਸ ਤਰ੍ਹਾਂ ਛੋਟੀ ਛੋਟੀ ਚੀਜ਼ਾਂ ਬੱਚੀਆਂ ਬਣਾ ਕੇ, ਜਿਹੜੀ ਚੀਜ਼ ਟੀਚਰ ਕਹਿੰਦੀ ਸੀ ਉਹ ਫਿਰ ਜਾ ਕੇ ਬਕਾਇਦਾ ਪੇਪਰ ਹੁੰਦਾ ਸੀ, ਉਹ ਦਿਖਾਉਂਦੇ ਸਾਂ ਅਸੀਂ, ਉਹ ਫਿਰ ਸਾਨੂੰ ਨੰਬਰ ਮਿਲ ਜਾਂਦੇ ਹੁੰਦੇ ਸਨ। ਲੇਕਿਨ ਉਹ ਖੁਦ ਅਸੀਂ ਕਰਨੇ ਹੁੰਦੇ ਸਨ, ਮਾਵਾਂ ਕੋਲ ਪੁੱਛ ਕੇ ਨਾ, ਅਤੇ ਖੁਦ ਕਰਨੇ ਹੁੰਦੇ ਸਨ ਕਿ ਬਈ ਸਾਨੂੰ ਸ਼ੌਕ ਵੀ ਹੁੰਦਾ ਸੀ ਇਹਨਾਂ ਚੀਜ਼ਾਂ ਦਾ ਬੱਚੀਆਂ ਨੂੰ। ਉਸ ਜ਼ਮਾਨੇ 'ਚ ਸਾਰੇ ਇੰਟਰਨੈਟ ਦੀ ਇਹ ਚੀਜ਼ਾਂ ਨਹੀਂ ਸਨ, ਤਾਂ ਬਸ ਬੱਚੀਆਂ ਸਿਲਾਈ ਕਢਾਈ ਇਹ ਚੀਜ਼ਾਂ ਸਿੱਖਦੀਆਂ ਹੁੰਦੀਆਂ ਸਨ। ਘਰਾਂ 'ਚ ਹਾਂਡੀ ਪਕਾ ਲਓ, ਸਿਲਾਈ ਕਰ ਲਓ, ਝਾੜੂ ਫੇਰ ਲਓ, ਮਟਕੇ ਭਰ ਲਓ, ਅਤੇ ਵਿਹੜਿਆਂ 'ਚ ਪਾਣੀ ਤਰੋਂਕ ਦੇਵੋ, ਅਤੇ ਆਟੇ ਗੁੰਨ ਲਵੋ, ਲਸਣ ਪਿਆਜ਼ ਛਿੱਲ ਲਵੋ, ਲੂਣ ਕੁੱਟ ਲਵੋ, ਅਤੇ ਬਸ ਇਹੀ ਕੁਛ ਕੁੜੀਆਂ ਕਰਦੀਆਂ ਹੁੰਦੀਆਂ ਸਨ ਕੰਮ, ਹੋਰ ਕੀ ਕੰਮ ਕਰਨਾ ਸੀ। ਅਤੇ ਉਹ ਜ਼ਮਾਨਾ ਨਾਯਾਬ ਹੋ ਗਿਆ, ਉਹ ਜ਼ਮਾਨੇ ਬਿਲਕੁਲ ਗੁਜ਼ਰ ਗਏ ਕਿ ਹੁਣ ਤਾਂ ਉਹਨਾਂ ਦੀ ਸਿਰਫ ਅਸੀਂ ਯਾਦਾਂ ਵਿੱਚ ਸਾਡੇ ਜ਼ਿੰਦਾ ਨੇ। ਮੈਨੂੰ ਅੱਜ ਵੀ ਯਾਦ ਹੈ, ਮੈਨੂੰ ਅੱਜ ਵੀ ਮੇਰੇ ਹਾਫਸਿਆਂ 'ਚ ਯਾਦ ਹੈ ਕਿ ਮੈਨੂੰ ਜਦੋਂ ਟੀਚਰ ਨੇ ਕਿਹਾ ਸੀ ਫਰੋਕ ਸੀ ਕੇ ਲੈ ਕੇ ਆਉਣੀ ਹੈ, ਅਤੇ ਅੰਮੀ ਕੋਲੋਂ ਪੁੱਛ ਕੇ ਇੰਨਾ ਸ਼ੌਕ ਸੀ, ਮੈਂ ਸੀਤੀ ਸੀ। ਉਹ ਬਲੂ ਕਲਰ ਦੀ ਫਰੋਕ ਸੀ, ਅਤੇ ਮੈਂ ਮੇਰੀ ਛੋਟੀ ਸਿਸਟਰ ਸਨ ਅਤੇ ਛੋਟੀ ਜਿਹੀ, ਤਾਂ ਅੰਮੀ ਨੇ ਫਿਰ ਉਹਨਾਂ ਦੇ ਹਿਸਾਬ ਦਾ ਦੱਸਿਆ ਕਿ ਇਸ ਤਰ੍ਹਾਂ ਕੱਟੋ। ਅੰਮੀ ਨੇ ਕਟਿੰਗ 'ਚ ਮਦਦ ਕੀਤੀ, ਨਾਲ ਦੱਸਿਆ, ਪਰ ਲੇਕਿਨ ਉਹ ਅਸੀਂ ਹੱਥ ਨਾਲ ਖੁਦ ਸੀਨੇ ਹੁੰਦੇ ਸਾਂ, ਮਸ਼ੀਨ ਨਾਲ ਨਹੀਂ, ਹੱਥ ਨਾਲ ਸੀ ਕੇ ਲੈ ਕੇ ਜਾਣੀ ਹੁੰਦੀ ਸੀ। ਅਤੇ ਉਹ ਕੀ ਕਹਿੰਦੇ ਨੇ ਬਲੂ ਕਲਰ ਦੀ ਫਰੋਕ ਸੀ ਜਿਹੜੀ ਮੈਂ ਲੈ ਗਈ ਸਾਂ, ਬੜੀ ਪਸੰਦ ਆਈ ਸੀ। ਉਸ ਜ਼ਮਾਨੇ 'ਚ ਕਢਾਈ ਦਾ ਵੀ ਸ਼ੌਕ ਹੁੰਦਾ ਸੀ, ਫਰੇਮ ਹੁੰਦੇ ਸਨ, ਫਰੇਮ ਲਾ ਕੇ ਕਢਾਈ ਕਰਨੀ, ਮੈਨੂੰ ਬੜਾ ਸ਼ੌਕ ਹੁੰਦਾ ਸੀ ਇਹਨਾਂ ਚੀਜ਼ਾਂ ਦਾ। ਅਤੇ ਮੈਂ ਕੀ ਕਹਿੰਦੇ ਨੇ ਇੱਕ ਦਫਾ ਤਾਂ ਮੇਰੀ ਇਹ ਜਿਹੜੀ ਉਂਗਲ ਇਹਦੇ 'ਚ ਸੂਈ ਵੀ ਟੁੱਟ ਗਈ ਸੀ ਮਸ਼ੀਨ ਦੀ। ਉਹ ਜਲਦੀ ਨਾਲ ਮਸ਼ੀਨ, ਅੰਮੀ ਉੱਠ ਕੇ ਗਏ ਨਾ, ਮੈਂ ਜਲਦੀ ਨਾਲ ਮਸ਼ੀਨ ਚਲਾ ਦਿੱਤੀ ਕਿ ਮੈਂ ਫਟਾਫਟ ਸੀਗਾ। ਉਹ ਹੱਥ ਆਪਣਾ ਚੁੱਕਿਆ, ਇਹਨੇ ਟਾਹ ਕਰਦੀ ਤੁਹਾਡੀ ਦੇ ਅੰਦਰ ਨਾ ਸੂਈ ਟੁੱਟ ਗਈ। ਰੋ ਰੋ ਮੇਰਾ ਬੁਰਾ ਹਾਲ, ਮਰ ਗਈ ਮਾਂ, ਮਰ ਗਈ ਮਾਂ। ਕਹਿੰਦੀ ਤੂੰ ਇਹ ਪੁੱਠੇ ਕੰਮ ਨਾ ਕਰਦੀ। ਉਹ ਵੀ ਅੰਮੀ ਨੇ ਦੂਸਰੀ ਸੂਈ ਉੱਪਰੋਂ ਪਾ ਕੇ ਨਾ ਉਹਦਾ ਨੱਕਾ ਜਿਹੜਾ ਅੰਦਰ ਟੁੱਟ ਗਿਆ ਸੀ ਕੱਢਿਆ। ਮੈਂ ਅੱਜ ਸੋਚਦੀ ਹਾਂ, ਇੰਨੀ ਮੈਂ ਹੈਰਾਨ ਹੁੰਦੀ ਹਾਂ
यार आज तो जल्दी 6 ਵਜੇ ਐਕਸਰੇ ਕਰਾਓ, ਇਹ ਕਰੋ ਉਹ ਕਰੋ। ਅਸੀਂ ਕਿਸ ਤਰ੍ਹਾਂ ਜ਼ਿੰਦਾ ਰਹਿ ਗਏ। ਸੱਟ ਵੀ ਵੱਜਦੀ ਸੀ, ਚਲੋ ਬਈ 2 ਪਈਆਂ ਇੱਧਰ ਗਈਆਂ ਤੇ ਕੋਈ ਸਮਝ ਹੀ ਨਹੀਂ ਆਉਂਦੀ ਸੀ ਕਿ ਸੱਟ ਸੁੱਟ ਵੱਜ ਜਾਂਦੀ ਸੀ, ਮਲ ਮੁਲ ਦੇ ਸੱਟ ਵੱਜਦੀ ਸੀ, ਚਲੋ 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 ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ, ਚਲੋ ਬਈ ਮਲ ਕੇ ਬੱਚੇ ਨੂੰ ਕਹਿ ਦਿੱਤਾ ਜਾਂਦਾ ਸੀ। ਤੇ ਉਹ ਬੱਚਾ ਵਿਚਾਰਾ ਭਾਵੇਂ ਕਿੰਨੀ ਔਰ ਦੁਖਦਾ ਹੋਵੇ ਪਰ ਉਹ ਵਿਚਾਰਾ ਕਹਿੰਦਾ ਸੀ ਕੁਝ ਨਹੀਂ ਹੋਇਆ। ਵੱਡੇ ਜਦੋਂ ਕਹਿੰਦੇ ਮੇਰੇ ਕੁਝ ਨਹੀਂ ਹੋਇਆ ਤੇ ਫਿਰ ਵਾਕਈ ਕੁਝ ਨਹੀਂ ਹੋਇਆ। ਤੇ ਉਹ ਉਹਨਾਂ ਦੀ ਗੱਲ ਮੰਨ ਲੈਂਦਾ ਸੀ। ਚਲੋ ਠੀਕ ਹੈ, ਹੁਣ ਮੇਰੀ ਚਾਹ ਠੰਡੀ ਹੋ ਰਹੀ ਖਿਤਾਬ ਦੇ ਵਿੱਚ, ਤੇ ਮੈਂ ਚਾਹ ਪੀਵਾਂ ਆਪਣੀ ਤੇ ਨਾਲ ਨਾਲ ਇਹ ਖਾਵਾਂ ਤੇ ਨਾਲ ਨਾਲ ਮੈਂ ਫਿਰ ਤੁਹਾਡਾ ਫਿਰ ਮਜ਼ੀਦ ਅਸੀਂ ਨਾਯਾਬ ਜ਼ਮਾਨਿਆਂ ਦੇ ਹਵਾਲੇ ਨਾਲ ਵੀ ਗੱਲ ਕਰਦੇ ਰਹਾਂਗੇ, ਥੋੜ੍ਹਾ ਥੋੜ੍ਹਾ ਟੱਚ ਦਿੰਦੇ ਰਹਾਂਗੇ। ਇੱਕ ਉਹ ਕਹਿੰਦੇ ਨਾ ਕਿਹੜਾ ਟੱਚ, ਪਤਾ ਨਹੀਂ ਕਿਹੜਾ, ਮੋਬਾਈਲ ਟੱਚ, ਇੱਕ ਟੱਚ ਦਿੰਦੇ ਰਹਾਂਗੇ ਜ਼ਿੰਦਗੀ ਨੂੰ। ਤੇ ਇਸ ਤਰ੍ਹਾਂ ਅਸੀਂ ਆਪਣੀ ਗੱਲਬਾਤ ਵੀ ਜਾਰੀ ਰੱਖਾਂਗੇ। ਤੇ ਹੁਣ ਮੈਂ ਚੱਲੀ ਹਾਂ, ਮੈਨੂੰ ਇਜਾਜ਼ਤ ਦਿਓ ਤੇ ਅੱਲਾ ਹਾਫਿਜ਼ ਤੇ ਰੱਬ ਰਾਖਾ। ਤੇ ਉਜ਼ਮਾ ਗੱਲ ਫਿਰ ਵੀ ਤੁਹਾਡੇ ਨਾਲ ਨਹੀਂ ਹੋ ਸਕੀ, ਅੱਜ ਫਿਰ ਐਸੇ ਦੇ ਥਰੂ ਤੁਹਾਨੂੰ ਪੈਗਾਮ ਦੇ ਰਹੀ ਹਾਂ ਕਿ ਇਨਸ਼ਾਅੱਲਾ ਗੱਲ ਕਰਾਂਗੇ। बड़े बेमुरवत है ये हुस्न वाले, कहीं दिल लगाने की कोशिश न करना। बड़े बेमुरवत है ये हुस्न वाले, कहीं दिल लगाने की कोशिश न करना। चलो भाई, बेमुरवत ਤੁਹਾਨੂੰ ਸਲਾਮ ਕਹਿ ਰਹੇ ਨੇ, ਅੱਲਾ ਹਾਫਿਜ਼ ਕਹਿ ਰਹੇ ਨੇ।